ਸੀਗੇ 3 ਖੇਤੀ ਕਾਨੂੰਨਾਂ ਤੋਂ। 3 ਖੇਤੀ ਕਾਨੂੰਨ ਕਿਵੇਂ ਰੱਦ ਕਰਾਏ ਨੇ, ਪਰ ਰੱਦ ਕਰਨ ਵੇਲੇ ਸਰਕਾਰ ਨੇ ਕੁਛ ਵਾਅਦੇ ਹੋਰ ਵੀ ਕੀਤੇ ਸੀ। ਹਲੇ ਸਰਕਾਰ ਉਹਨਾਂ ਵਾਅਦਿਆਂ ਤੇ ਕੰਨ ਨਹੀਂ ਧਰ ਰਹੀ। ਹਲੇ ਉਸ ਗੱਲ ਤੇ ਨਹੀਂ ਆ ਰਹੀ, ਪਰ ਇੱਕ ਕਾਨੂੰਨ ਚੁੱਪ-ਚਾਪ ਲਾਗੂ ਹੋ ਗਿਆ ਤੇ ਮੰਡੀਆਂ ਖਤਮ। ਬਿਲਕੁਲ ਪ੍ਰਵੀਨ ਜੀ, ਜੇਕਰ ਇਸ ਦੀ ਤਹਿ 'ਚ ਜਾਇਆ ਜਾਵੇ ਤਾਂ ਇਹ ਗੱਲ ਬਿਲਕੁਲ ਦਰੁਸਤ ਹੈ ਤੁਹਾਡੀ ਕਿ ਇਹ ਹੋਣ ਜਾ ਰਿਹਾ ਹੈ, ਇੰਝ ਜੀ। ਹੀ ਹੋ ਰਿਹਾ। ਮਤਲਬ ਕਿ ਹੂੰ। 3 ਖੇਤੀ ਕਾਨੂੰਨਾਂ ਨੂੰ ਸਰਕਾਰ ਕਿਸੇ ਨਾ ਹੀਲੇ ਵਸੀਲੇ ਲਾਗੂ ਕਰਨਾ ਚਾਹੁੰਦੀ ਹੈ ਜੀ। ਤੇ ਉਹਦੀ ਕਵਾਇਦ ਦੇ ਵਿੱਚ ਹੀ ਮਹਿਸੂਸ ਹੋ ਰਿਹਾ ਕਿ ਇੱਕ ਕਾਨੂੰਨ ਤਾਂ ਲਾਗੂ ਹੋ ਗਿਆ। ਜੀ। 3 ਖੇਤੀ ਕਾਨੂੰਨਾਂ 'ਚੋਂ ਇੱਕ ਕਾਨੂੰਨ ਸੀਗਾ ਮੰਡੀ ਨੂੰ ਲੈ ਕੇ ਕਿ ਕੋਈ ਵੀ ਵਿਅਕਤੀ ਜਿਹਦੇ ਕੋਲ ਪੈਨ ਕਾਰਡ ਹੈਗਾ ਉਹ ਕੰਪਨੀ ਬਣਾਵੇ ਤੇ ਜਿੱਥੋਂ ਚਾਹਵੇ ਉੱਥੋਂ ਜਾ ਕੇ ਅਨਾਜ ਖਰੀਦ ਸਕਦਾ ਹੈ, ਕਿਸਾਨਾਂ ਦੀ ਜਿਣਸ ਖਰੀਦ ਸਕਦਾ ਹੈ, ਖੇਤ ਚੋਂ ਹੀ ਜਾ ਕੇ ਖਰੀਦ ਸਕਦਾ ਹੈ। ਤੇ ਇਸ ਜੀ। ਲਈ ਉਹ ਜਿਹੜਾ ਸੀਗਾ ਕਿ ਪ੍ਰਾਈਵੇਟ ਕਰਨ, ਉਹਦਾ ਮਤਲਬ ਸੀਗਾ ਕਿ ਉਹ ਤੋਂ ਬਾਅਦ ਮੰਡੀਆਂ ਦੀ ਲੋੜ ਹੀ ਨਹੀਂ। ਹੂੰ। ਤੇ ਜੇ ਮੰਡੀਆਂ ਦੀ ਲੋੜ ਨਹੀਂ ਤਾਂ ਪੇਂਡੂ ਵਿਕਾਸ ਫੰਡ ਖਤਮ ਹੈ, ਤੇ ਜੀ। ਪੇਂਡੂ ਵਿਕਾਸ ਫੰਡ ਖਤਮ ਹੈ ਤਾਂ ਪਿੰਡਾਂ ਦਾ ਵਿਕਾਸ ਖਤਮ ਹੈ। ਤੇ ਹੁਣ ਕੇਂਦਰ ਸਰਕਾਰ ਨੇ ਪਿਛਲੇ 3 ਸੀਜ਼ਨਾਂ ਤੋਂ ਪੇਂਡੂ ਵਿਕਾਸ ਫੰਡ ਨਹੀਂ ਦਿੱਤਾ। ਜੀ। ਪਿਛਲੇ 3 ਸੀਜ਼ਨਾਂ ਤੋਂ ਪਿਛਲੇ ਝੋਨੇ ਦਾ ਪੈਸਾ ਖੜਾ, ਹੂੰ। ਪਿਛਲੀ ਕਣਕ ਦਾ ਪੈਸਾ ਖੜਾ ਤੇ ਇਸ ਵਾਰ ਫਿਰ ਝੋਨੇ ਵਾਲਾ ਪੈਸਾ ਖੜਾ। 3 ਜੀ। ਵਾਰ ਦਾ ਪੈਸਾ ਨਹੀਂ ਦਿੱਤਾ। ਤੇ ਚਿੱਠੀ ਲਿਖੀ ਗਈ ਜਦੋਂ ਕੇਂਦਰ ਸਰਕਾਰ ਨੂੰ, ਤੇ ਉਹਦਾ ਜਵਾਬ ਦੇ ਵਿੱਚ ਪ੍ਰਵੀਨ ਜੀ ਉਹ ਸਾਫ਼ ਲਿਖ ਕੇ ਭੇਜਦੇ ਨੇ ਕਿ ਪ੍ਰਾਈਵੇਟ ਜਿਹੜੇ ਖਰੀਦ ਏਜੰਸੀਆਂ ਨੇ, ਪ੍ਰਾਈਵੇਟ ਜਿਹੜੇ ਖਰੀਦ ਵਪਾਰੀ ਨੇ, ਉਹਨਾਂ ਨੂੰ ਪੰਜਾਬ ਸਰਕਾਰ ਉਤਸ਼ਾਹਿਤ ਕਰੇ ਤਾਂ ਕਿ ਉਹ ਕਿਸਾਨਾਂ ਨੂੰ ਵੱਧ ਲਾਹਾ ਮਿਲ ਸਕੇ, ਉਹਦਾ ਉਹ ਵੱਧ ਪਾ ਦੇ ਖਰੀਦ ਸਕਣ, ਕਿਸਾਨਾਂ ਨੂੰ ਵੱਧ ਫਾਇਦਾ ਮਿਲ ਸਕੇ। ਤੇ ਤੁਸੀਂ ਕਹਿੰਦੇ ਕਿ ਆਹ ਸਬਸਿਡੀਆਂ ਦੇ ਉੱਤੇ ਬੋਝ ਘਟ ਜਾਊਗਾ ਸਾਡਾ, ਇਸ ਲਈ ਤੁਸੀਂ ਇਸ ਹਵਾਲੇ ਨਾਲ ਮਤਲਬ ਕਿ ਕੰਮ ਕਰੋ। ਇੱਕ ਪਾਸੇ ਦਿਸ਼ਾ ਨਿਰਦੇਸ਼ ਦੇ ਰਹੇ ਨੇ ਕਿ ਪ੍ਰਾਈਵੇਟ ਵਪਾਰੀਆਂ ਨੂੰ ਦਾਖਲ ਕਰੋ, ਦੂਸਰੇ ਪਾਸੇ ਉਹ ਪੇਂਡੂ ਵਿਕਾਸ ਫੰਡ ਰੋਕ ਰਹੇ ਨੇ। ਤੇ ਪਤਾ ਇਹ ਲੱਗ ਰਿਹਾ ਕਿ ਲਗਭਗ ਕੇਂਦਰ ਸਰਕਾਰ ਨੇ ਮਨ ਬਣਾ ਲਿਆ ਕਿ ਆਪਾਂ ਪੇਂਡੂ ਵਿਕਾਸ ਫੰਡ ਦੇਣਾ ਬੰਦ ਕਰ ਦੇਣਾ। ਤੇ ਪੇਂਡੂ ਵਿਕਾਸ ਫੰਡ ਦੇਣਾ ਬੰਦ ਕਰਨ ਦਾ ਮਤਲਬ ਪਿੰਡਾਂ ਦੀਆਂ ਲਿੰਕ ਸੜਕਾਂ ਨੇ, ਜਿਹੜੀਆਂ ਲਿੰਕ ਰੋਡ ਨੇ, ਉਹਨਾਂ ਦੀ ਰਿਪੇਅਰ, ਉਹਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਦਾ ਮੁੜ ਨਿਰਮਾਣ ਖਤਮ ਹੈ। ਜੀ। ਰਿਪੋਰਟ ਮੇਰੇ ਕੋਲ ਪੂਰੀ ਮੇਰੇ ਸਾਹਮਣੇ ਪਈ ਆ। ਠੀਕ ਹੈ। ਜੇਕਰ ਤੁਸੀਂ ਇਸ ਰਿਪੋਰਟ ਦੇ ਹਵਾਲੇ ਨਾਲ ਸਮਝਣਾ ਹੋਵੇ ਤਾਂ ਲਗਭਗ 1100 ਕਰੋੜ ਰੁਪਈਆ ਪਿਛਲੇ ਝੋਨੇ ਦੇ ਸੀਜ਼ਨ ਦਾ, 600 ਕਰੋੜ ਤੋਂ ਵੱਧ ਪਿਛਲੇ ਕਣਕ ਦੇ ਸੀਜ਼ਨ ਦਾ, ਤੇ 1100 ਤੋਂ ਵੱਧ ਹੀ ਹੁਣ ਦਾ। ਸੋ ਇਹ ਕੁੱਲ ਮਿਲਾ ਕੇ 2800 ਕਰੋੜ ਤੋਂ ਉੱਪਰ ਜਾਂਦਾ। ਠੀਕ ਹੈ। 1100 2200 ਤੇ 600 ਆ, 2880 ਕਰੋੜ ਰੁਪਈਆ ਕੁੱਲ ਰਾਸ਼ੀ ਹੈ ਜਿਹੜੀ ਕੇਂਦਰ ਕੰਨੀ ਬਕਾਇਆ ਖੜੀ ਹੈ ਪੇਂਡੂ ਵਿਕਾਸ ਫੰਡ ਦੀ। ਤੁਸੀਂ ਇਹ ਦੇਖੋ ਕਿ ਸਮੇਂ-ਸਮੇਂ ਹੀਲੇ ਹਵੀਲੇ ਕੀ ਕੀਤੇ ਗਏ। ਪਿਛਲੀਆਂ ਸਰਕਾਰਾਂ ਦੇ ਸਮੇਂ ਕੇਂਦਰ ਸਰਕਾਰ ਨੇ ਜਦੋਂ ਫੰਡ ਮੰਗਿਆ ਗਿਆ, ਕੇਂਦਰ ਸਰਕਾਰ ਨੇ ਕਿਹਾ ਜੀ ਕਿ ਸਾਨੂੰ ਇਹਨਾਂ ਪੇਂਡੂ ਵਿਕਾਸ ਫੰਡਾਂ ਦਾ ਹਿਸਾਬ ਕਿਤਾਬ ਭੇਜੋ। ਇੱਕ ਵਾਰ ਛੱਡੋ, 2 ਵਾਰ ਛੱਡੋ, 3 ਵਾਰ ਹਿਸਾਬ ਕਿਤਾਬ ਭੇਜਿਆ ਗਿਆ ਜੀ, ਤੇ ਉਹਦੇ ਬਾਵਜੂਦ ਵੀ ਫੰਡ ਨਹੀਂ ਜਾਰੀ ਹੋਏ। ਤੇ ਹੁਣ ਪੰਜਾਬ ਸਰਕਾਰ ਨੂੰ, ਪੰਜਾਬ ਦੀ ਨਵੀਂ ਬਣੀ ਸਰਕਾਰ ਨੂੰ ਕੁਝ ਹਦਾਇਤਾਂ ਭੇਜੀਆਂ ਗਈਆਂ ਕਿ ਫਾਰਮੈਲਿਟੀਆਂ ਪੂਰੀਆਂ ਕਰਕੇ ਦਿਓ ਜੀ। ਭਗਵੰਤ ਮਾਨ ਦੀ ਸਰਕਾਰ ਨੇ ਉਹ ਫਾਰਮੈਲਿਟੀਆਂ ਪੂਰੀਆਂ ਵੀ ਕਰਤੀਆਂ ਜੀ। ਤੇ ਇੱਥੋਂ ਤੱਕ ਜੁਲਾਈ ਦੇ ਵਿੱਚ ਵੀ, ਅਕਤੂਬਰ ਦੇ ਮਹੀਨੇ 'ਚ ਵੀ, ਇਹਨਾਂ 2 ਮਹੀਨਿਆਂ 'ਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੇਂਦਰ ਨੂੰ ਇਹਨਾਂ ਪੇਂਡੂ ਵਿਕਾਸ ਫੰਡਾਂ ਦੇ ਲਈ ਚਿੱਠੀ ਲਿਖੀ, ਤੇ ਉਹ ਚਿੱਠੀ ਦੇ ਬਾਵਜੂਦ ਵੀ ਫੰਡ ਜਾਰੀ ਨਹੀਂ ਹੋਇਆ। ਤੇ ਉਲਟਾ ਕੇਂਦਰੀ ਮੰਤਰੀ ਪਿਊਸ਼ ਗੋਇਲ ਸਾਹਿਬ ਦਾ ਲਿਖਤੀ ਜਵਾਬ ਵਾਪਸ ਆਇਆ ਪੰਜਾਬ ਸਰਕਾਰ ਨੂੰ, ਤੇ ਉਹਦੇ ਵਿੱਚ ਹਦਾਇਤ ਕੀਤੀ ਕਿ ਤੁਸੀਂ ਆਪਣੀ ਜਿਹੜੀ ਚਾਰਜਿੰਗ ਹੈ, ਜਿਹੜਾ ਸਿਸਟਮ ਹੈ, ਉਹਦੇ ਤਹਿਤ ਆਪਣੀਆਂ ਉਹਦੇ ਵਿੱਚ ਬਦਲਾਅ ਲਿਆਓ, ਨੀਤੀ 'ਚ ਬਦਲਾਅ ਲਿਆਓ ਤਾਂ ਕਿ ਮੰਡੀ ਸਿਸਟਮ ਦੇ ਵਿੱਚ ਬਦਲਾਅ ਆ ਸਕੇ, ਪ੍ਰਾਈਵੇਟ ਵਪਾਰੀ, ਪ੍ਰਾਈਵੇਟ ਖਰੀਦ ਏਜੰਸੀਆਂ ਇਹਦੇ ਵਿੱਚ ਦਾਖਲ ਹੋ ਸਕਣ, ਉਹ ਕਿਸਾਨਾਂ ਦਾ ਅਨਾਜ ਚੱਕਣਾ ਸ਼ੁਰੂ ਕਰ ਦੇਣ ਤੇ ਵੱਧ ਭਾਅ ਤੇ ਚੱਕਣਾ ਸ਼ੁਰੂ ਕਰ ਦੇਣ ਸਰਕਾਰੀ ਖਰੀਦ ਤੋਂ। ਤੇ ਫਿਰ ਇਹੀ ਤਾਂ 3 ਕਾਨੂੰਨਾਂ ਚੋਂ ਇੱਕ ਕਾਨੂੰਨ ਇਹੀ ਤਾਂ ਕਹਿੰਦਾ ਸੀ। ਬਿਲਕੁਲ ਸਹੀ ਆ। ਤੇ ਫਿਰ ਤਾਂ ਕਿਸਾਨਾਂ ਨੂੰ ਫਾਇਦਾ ਹੈ ਕਿ ਹਾਂ, ਜੇ ਮਹਿੰਗੇ ਭਾਅ ਤੇ ਵਿਕਦੀ ਆ ਅਨਾਜ, ਉਹਨਾਂ ਨੂੰ ਕੀ ਲੈਣਾ, ਮੰਡੀ ਜਾ ਕੇ ਨਾਲੇ ਖੇਤ ਜਾ ਕੇ ਚੱਕਦੇ ਆ, ਇਹੀ ਤਾਂ ਕਾਨੂੰਨ ਕਹਿੰਦਾ ਸੀ। ਤੇ ਫਿਰ ਇਹਦੀ ਉਦਾਹਰਨ ਸਾਡੇ ਕੋਲ ਬਹੁਤ ਵੱਡੀ ਹਿਮਾਚਲ ਹੈਗੀ ਆ। ਹਿਮਾਚਲ 'ਚ ਸੇਬ ਦੇ ਵਪਾਰੀਆਂ ਕੋਲ ਬਾਗਾਂ 'ਚ ਗਏ ਪ੍ਰਾਈਵੇਟ ਵਪਾਰੀ ਜੀ ਕਿ ਤੁਸੀਂ ਕਿਉਂ ਆੜ੍ਹਤੀਆਂ ਕੋਲ ਫਸੇ ਹੋ, ਪਹਿਲਾਂ ਤੁਸੀਂ ਮਾਲ ਲੈ ਕੇ ਜਾਂਦੇ ਹੋ, ਫਿਰ ਉਹ ਅਗਲੇ ਕਹਿੰਦੇ ਅਸੀਂ ਅਜੇ ਸਾਫ਼ ਕਰਕੇ ਵੇਚਾਂਗੇ, ਜਦੋਂ ਵਿਕ ਕੇ ਪੈਸੇ ਆ ਕੇ ਫਿਰ ਤੁਹਾਨੂੰ ਦੇਵਾਂਗੇ। ਸੋ ਇਹ ਚਲਨ ਜਾਰੀ ਹੈ। ਸੋ ਇਸ ਲਈ ਉਹ ਕਹਿੰਦੇ ਜੀ ਸਾਨੂੰ ਸਿੱਧਾ ਦਿਓ, ਅਸੀਂ ਬਾਗ 'ਚੋਂ ਲੈ ਕੇ ਆਪ ਜਾਵਾਂਗੇ ਤੇ ਨਗਦ ਪੈਸੇ ਚੱਕੋ।
ਤੇ ਸ਼ਿਮਲੇ ਦੇ ਜਾਂ ਹਿਮਾਚਲ ਦੇ ਉੱਪਰ ਪਹਾੜੀ ਬਾਗਾਂ ਵਾਲਿਆਂ ਨੂੰ ਲੱਗਿਆ ਕਿ ਆਹ ਤਾਂ ਵਧੀਆ ਕੰਮ ਹੈ, ਨਾ ਹੂੰ, ਢੋਆ ਢਵਾਈ, ਨਾ ਤੜਾਈ, ਨਾ ਕੁਛ, ਤੇ ਨਗਦ ਪੈਸੇ। ਜੀ। ਇੱਕ ਵਾਰ, ਦੋ ਵਾਰ, ਤਿੰਨ ਵਾਰ ਉਹਨਾਂ ਨੂੰ ਆੜ੍ਹਤੀਆਂ ਨਾਲੋਂ ਜਿਹੜੇ ਉੱਥੇ ਉਹਨਾਂ ਦੇ ਖਰੀਦ ਹੁੰਦੀਆਂ ਸੀ ਉਹਨਾਂ ਨਾਲੋਂ ਵੱਧ ਪੈਸਾ ਮਿਲਿਆ, ਹੂੰ, ਤੇ ਸੇਬ ਜਿਹੇ ਜਿਹਾ ਵੀ ਸੀ ਉਹ ਜਿਹਾ ਖਰੀਦਿਆ ਗਿਆ। ਤੇ ਜੀ। ਜਦੋਂ ਉਹ ਛੋਟੇ ਆੜ੍ਹਤੀਏ, ਛੋਟੇ ਵਪਾਰੀ ਵਿਚਾਰੇ ਬਾਜ਼ਾਰ ਚੋਂ ਬਾਹਰ ਹੋ ਗਏ ਕਿ ਅਸੀਂ ਹੁਣ ਮੁਕਾਬਲੇ 'ਚ ਨਹੀਂ ਗਏ, ਤਦ ਫਿਰ ਹੂੰ, ਅਗਲੇ ਸਾਲ ਕਹਿੰਦੇ ਨਾ ਜੀ, ਸੇਬ ਅੱਡ ਅੱਡ ਕਰਾਂਗੇ, ਆ ਮਸ਼ੀਨਾਂ ਪਈਆਂ ਨੇ ਸਾਡੀਆਂ, ਇਹ 'ਚ ਜੀ। ਸੇਬ ਪਾ ਦਿਓ, ਹੂੰ, ਲਾਲ ਸੇਬ ਬਿਲਕੁਲ ਅੱਡ, ਆਹ ਸਾਈਜ਼ ਦਾ ਚਾਹੀਦਾ ਉਹ ਅੱਡ ਹੈ, ਹੂੰ, ਜਿਹੜਾ ਘੱਟ ਲਾਲ ਹੈ ਉਹਦਾ ਰੇਟ ਆ ਏ, ਜਿਹੜਾ ਚਿੱਟਾ ਤੇ ਹੂੰ, ਲਾਲ ਹੈ ਉਹਦਾ ਤਾਂ ਰੇਟ ਹੀ ਨਹੀਂ, ਕੋਈ ਮਿੱਟੀ ਹੈ, ਤੇ ਜਿਸ 'ਚ ਜੀ। ਮਾੜਾ ਜਿਹਾ ਵੀ ਦਾਣਾ ਹੈ ਉਹ ਵੀ ਮਸ਼ੀਨ ਅੱਡ ਕਰ ਦਿੰਦੀ ਹੈ, ਜਿਸ 'ਚ ਮਾੜੀ ਜੀ ਅੱਛਾ। ਕਿਸੇ ਪੰਛੀ ਨੇ ਚੁੰਝ ਮਾਰੀ ਆ ਉਹ ਵੀ, ਜਾਂ ਕੋਈ ਹਾਂਜੀ। ਮਾੜਾ ਜਿਹਾ ਗਲੀ ਜੀ ਹੁੰਦੀ ਹੈ ਕਿਵੇਂ ਉਹ ਵੀ, ਜਾਂ ਡੰਡੀ ਟੁੱਟੀ ਆ ਉਹ ਵੀ, ਉਹ ਹੂੰ, ਮਸ਼ੀਨ ਅੱਡ ਕਰਦੀ ਹੈ। ਇਹ ਤਾਂ ਜੀ ਕੂੜਾ ਸਾਡੇ ਲਈ। ਸੋ ਫਿਰ ਜੀ। ਬਾਗਾਂ ਵਾਲੇ ਦੇਖਣ। ਸੋ ਇਹੀ ਸਵਾਲ ਇਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਪੰਜਾਬ ਮੂਰੇ ਖੜਾ ਹੈ ਕਿ ਜਦੋਂ ਪੰਜਾਬ ਦੀਆਂ ਮੰਡੀਆਂ ਮੁੱਕ ਗਈਆਂ, ਜਦੋਂ ਹੂੰ, ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਏਜੰਸੀਆਂ ਬਾਹਰ ਹੋ ਗਈਆਂ, ਹੂੰ, ਪੰਜਾਬ ਦੇ ਆੜ੍ਹਤੀਏ ਬਾਹਰ ਹੋ ਗਏ, ਫਿਰ ਪ੍ਰਾਈਵੇਟ ਵਪਾਰੀ ਮਰਜ਼ੀ ਕਰੂਗਾ, ਦੋ ਵਾਰ ਤਿੰਨ ਵਾਰ ਤਾਂ ਵੱਧ ਪੈਸੇ ਦਊਗਾ, ਪਰ ਬਾਅਦ ਚੋਂ ਜੀ। ਫਿਰ ਉਹਨੇ ਕਹਿਣਾ ਜੀ ਦਾਣਾ ਮੋਜੂ ਹੈ, ਦਾਣਾ ਛੋਟਾ ਹੈ, ਕਣਕ ਹੂੰ, ਸਾਡੇ ਹਿਸਾਬ ਦੀ ਨਹੀਂ, ਇਹਦੇ 'ਚ ਹੂੰ, ਇੰਨੀ ਮੋਟਾਈ ਚਾਹੀਦੀ ਹੈ, ਇੰਨਾ ਇੱਕ ਕਿੱਲੇ 'ਚੋਂ ਇੰਨਾ ਹੀ ਭਾਰ ਚਾਹੀਦਾ ਹੈ, ਬੀਜ ਵੀ ਸਾਡੀ ਮਰਜ਼ੀ ਦਾ, ਦਵਾਈ ਵੀ ਸਾਡੀ ਮਰਜ਼ੀ ਦੀ, ਵਜਨ ਵੀ ਸਾਡੀ ਮਰਜ਼ੀ ਦਾ, ਤੇ ਫਿਰ ਕਿਸਾਨ ਤਾਂ ਬਣ ਕੇ ਰਹਿ ਗਿਆ ਸਿਰਫ ਉਹਨਾਂ ਜੋਗਾ। ਸੋ ਹੂੰ, ਆਹ ਜਿਹੜੀ ਖੇਡ ਹੈ ਉਹ ਨਜ਼ਰ ਆ ਰਹੀ ਹੈ ਹੁਣ। ਜੀ, ਹੁਣ ਜੀ। ਕੇਂਦਰ ਸਰਕਾਰ ਨੇ ਇੱਕ ਸੀਜ਼ਨ ਦੇ ਸਾਡੇ 1100 ਮਤਲਬ ਕਿ ਪੂਰੇ 1110 ਕਰੋੜ ਰੁਪਈਆ ਜੀ, ਦੂਸਰੇ ਸੀਜ਼ਨ ਦਾ 650 ਕਰੋੜ ਰੁਪਈਆ ਜੀ, ਜੀ। ਇਹ ਕੁੱਲ ਮਿਲਾ ਕੇ 1760 ਕਰੋੜ ਬਣਦਾ। 1110 ਇੱਕ ਹੈ, ਹੂੰ, 650 ਇੱਕ ਹੈ, ਇਹ 1760 ਬਣਦਾ, ਤੇ ਇਸ ਵਾਰ ਦਾ 1120 ਹੋਰ ਹੋ ਗਿਆ, ਤੇ ਹੂੰ, ਕੁੱਲ ਮਿਲਾ ਕੇ 2880 ਕਰੋੜ ਰੁਪਈਆ ਬਕਾਇਆ ਖੜਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ ਮਹੀਨੇ 'ਚ ਤੇ ਫਿਰ ਅਕਤੂਬਰ ਮਹੀਨੇ 'ਚ ਕੇਂਦਰੀ ਖੁਰਾਕ ਮੰਤਰੀ ਨੂੰ ਚਿੱਠੀ ਲਿਖੀ ਤੇ ਜੀ। ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡਾ ਫੰਡ ਜਾਰੀ ਕਰੋ। ਉਹਨਾਂ ਵੱਲੋਂ ਜਿਹੜੀਆਂ ਹਦਾਇਤਾਂ ਆਈਆਂ ਉਹ ਹਦਾਇਤਾਂ ਪੂਰੀਆਂ ਕਰ ਦਿੱਤੀਆਂ ਗਈਆਂ। ਉਹਦੇ ਬਾਵਜੂਦ ਵੀ ਹੁਣ ਉਹਨਾਂ ਨੂੰ ਜਵਾਬ 'ਚ ਚਿੱਠੀ 'ਚ ਜਵਾਬ ਮਿਲਦਾ ਹੈ ਕਿ ਭਾਈ ਆਪਣੀਆਂ ਸਬਸਿਡੀਆਂ ਘਟਾਉਣੀਆਂ ਨੇ, ਤੁਸੀਂ ਪ੍ਰਾਈਵੇਟ ਵਪਾਰੀ ਨੂੰ ਐਂਟਰ ਕਰਾਓ, ਉਹਦੇ ਰਾਹੀਂ ਖਰੀਦ ਕਰੋ, ਮਤਲਬ ਪੇਂਡੂ ਵਿਕਾਸ ਫੰਡ ਅਸੀਂ ਦੇਣ ਦੀ ਸਥਿਤੀ 'ਚ ਨਹੀਂ। ਠੀਕ ਔਰ ਹੈ। ਇਹੀ ਵਿੱਤ ਮੰਤਰੀ ਦੀ ਅਗਵਾਈ ਹੇਠ ਜਿਹੜੀ ਪਿਛਲੇ ਦਿਨੀ ਬੈਠਕ ਹੋਈ ਸੀ ਕੇਂਦਰ ਦੀ ਦਿੱਲੀ ਦੇ ਅੰਦਰ, ਜਿਹੜੇ ਸਾਰੇ ਸੂਬਿਆਂ ਦੇ ਵਿੱਤ ਮੰਤਰੀ ਜਾਂ ਉੱਥੇ ਦੇ ਵਿੱਤ ਨਾਲ ਸੰਬੰਧਿਤ ਅਧਿਕਾਰੀ ਬੁਲਾਏ ਸੀ, ਉਹਨਾਂ 'ਚ ਵੀ ਕੇਂਦਰ ਨੇ ਇਹ ਸੰਕੇਤ ਦਿੱਤਾ ਸੀ ਕਿ ਭਾਈ ਆ ਹੁਣ ਪੇਂਡੂ ਵਿਕਾਸ ਫੰਡ ਤਾਂ ਮਿਲਣਾ ਬੰਦ ਹੋ ਜਾਣਾ। ਤੇ ਜੀ। ਇਸ ਲਈ ਤਿੰਨ ਖੇਤੀ ਕਾਨੂੰਨਾਂ ਨੂੰ ਅਣਐਲਾਨੇ ਤੌਰ ਤੇ ਕੇਂਦਰ ਲਾਗੂ ਕਰ ਰਿਹਾ। ਉਹਨਾਂ ਚੋਂ ਇੱਕ ਲਗਭਗ ਲਾਗੂ ਕਰ ਦਿੱਤਾ ਹੈ। ਪਿੰਡਾਂ ਦੀਆਂ ਸੜਕਾਂ ਹੁਣ ਟੁੱਟਣਗੀਆਂ ਤੇ ਨਾ ਮੁੜ ਕੇ ਸੁਧਰਨਗੀਆਂ, ਨਾ ਉਹਨਾਂ ਦਾ ਪੈਸਾ ਆਉਣ ਦੀ ਉਮੀਦ ਆ। ਜੇ ਦਬਾਅ ਬਣਾਇਆ ਵੀ ਸੂਬਿਆਂ ਦੀਆਂ ਸਰਕਾਰਾਂ ਨੇ ਮਿਲ ਕੇ, ਤਾਂ ਪੁਰਾਣੇ ਚੋਂ ਅੱਧਾ ਪਚੱਧਾ ਥੋੜਾ ਬੋੜਾ ਕਰ ਕਰਕੇ ਦੇ ਵੀ ਦੇਣ, ਪਰ ਗਾਹਾਂ ਤੋਂ ਬਿਲਕੁਲ ਮਿਲਣ ਦੀ ਉਮੀਦ ਨਹੀਂ ਹੈ। ਸੋ ਹੁਣ ਮੰਡੀਆਂ ਵੀ ਖਤਮ ਤੇ ਤਿੰਨ ਖੇਤੀ ਕਾਨੂੰਨਾਂ ਚੋਂ ਇੱਕ ਕਾਨੂੰਨ ਵੀ ਲਾਗੂ, ਤੇ ਪਿੰਡਾਂ ਦੀਆਂ ਸੜਕਾਂ ਦਾ ਵੀ ਭੋਗ ਪੈ ਜਾਣਾ, ਮੰਡੀਆਂ ਦਾ ਵੀ ਭੋਗ ਪੈ ਜਾਣਾ। ਕੇਂਦਰ ਨੇ ਸ਼ਾਤਰਨਾ ਤਰੀਕੇ ਨਾਲ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ, ਬਿਲਕੁਲ। ਤੇ ਆਰਡੀਐਫ ਦਾ ਤਾਂ ਸ਼ਰਮਾ ਜੀ ਤੁਸੀਂ ਦੱਸਿਆ ਕਿ ਪੰਜਾਬ ਨੂੰ ਕਿੰਨਾ ਆਸਰਾ ਸੀਗਾ, ਕਿੰਨੇ ਦਿਹਾਤ ਦੇ ਵਿੱਚ ਕਿੰਨਾ ਉਸ ਫੰਡ ਦੇ ਨਾਲ ਵਿਕਾਸ ਹੁੰਦਾ ਸੀ, ਸੜਕਾਂ ਬਣਦੀਆਂ ਸੀ ਜਾਂ ਹੋਰ। ਪਰ ਜੇਕਰ ਹੁਣ ਉਹ ਜਿਹੜੇ ਖਦਸ਼ੇ ਕਰਕੇ ਧਰਨੇ ਲਾਏ ਸੀ ਦਿੱਲੀ ਦੇ ਵਿੱਚ, ਤੇ ਉਹ ਹੁਣ ਅਸਿੱਧੇ ਤਰੀਕੇ ਨਾਲ ਹੋ ਰਹੇ ਨੇ। ਗੱਲ ਤਾਂ ਪ੍ਰਵੀਨ ਜੀ, ਮੰਡੀਆਂ ਖਤਮ ਹੋਣ ਦਾ ਮਤਲਬ ਸਿਰਫ ਇਹ ਨਹੀਂਗਾ ਕਿ ਕਿਸਾਨਾਂ ਨਾਲ ਧੋਖਾ। ਜੀ ਜੀ। ਇਹ ਪੰਜਾਬ ਦੇ ਪਿੰਡਾਂ ਨਾਲ ਵੀ ਧੋਖਾ, ਇਹ ਸੂਬਿਆਂ ਨਾਲ ਵੀ ਧੋਖਾ, ਕਿਉਂਕਿ ਉਹ ਮੰਡੀਆਂ ਦੀ ਖਾਲੀ ਜ਼ਮੀਨ ਬਾਅਦ ਚੋਂ ਪ੍ਰਾਈਵੇਟ ਘਰਾਣਿਆਂ ਨੂੰ ਇਹ ਦੇਣੀ ਹੈ। ਉੱਥੇ ਫਿਰ ਉਹਨਾਂ ਦੇ ਗੋਦਾਮ ਬਣਨਗੇ, ਫਿਰ ਉਹ ਆਪਣੀਆਂ ਮਰਜ਼ੀ ਦੀਆਂ ਸੜਕਾਂ ਲਾ ਕੇ ਤੁਹਾਡੇ ਲੰਘਣ ਤੇ ਵੀ ਰੋਕ ਲਾਉਣਗੇ। ਉੱਥੇ ਫਿਰ ਬੈਰੀਗੇਡ ਲੱਗਣਗੇ ਕਿ ਹਾਂ ਇਹ ਸੜਕ ਹੁਣ ਕਾਮਨ ਨਹੀਂ ਹੈ ਜੀ। ਜੀ ਬਿਲਕੁਲ ਸਹੀ। ਮੰਡੀ ਨੂੰ ਜਾਂਦੀ ਸੜਕ ਤਾਂ ਹੁਣ ਅਵਾਨੀ ਜਾਂ ਅਡਾਨੀ ਦੀ ਹੈ। ਇੱਥੇ ਆਪਣਾ ਬਕਾਇਦਾ ਪਾਸ ਬਣਾਓ, ਜਿਵੇਂ ਪਿੰਡ ਵਾਲਿਆਂ ਨੂੰ ਕਹਿੰਦੇ ਨਾ ਕਿ ਟੋਲ ਤੇ ਤੁਹਾਡੇ ਪਿੰਡ ਵਾਲੇ ਮਤਲਬ ਕਿ ਜੇ ਨੇੜੇ ਦੇ ਉਹਦਾ ਲੰਘਣ ਲਈ ਤੁਹਾਡਾ ਪਾਸ ਬਣੂਗਾ, ਮਤਲਬ ਐ ਹੈ ਜਿਵੇਂ ਤੁਹਾਨੂੰ ਤਰਸ ਦੇ ਆਧਾਰ ਤੇ ਪਾਸ ਦਿੰਨੇ ਆ ਅਸੀਂ। ਸਾਡੇ ਹੀ ਪੰਜਾਬ ਦੇ ਖੇਤ ਲੈ ਕੇ, ਸਾਡੇ ਹੀ ਖੇਤਾਂ ਦੀ ਸੜਕ ਬਣਾ ਕੇ, ਸਾਡੇ ਹੀ ਫੰਡਾਂ ਨਾਲ ਸੜਕ ਬਣਾ ਕੇ, ਸਾਤੋਂ ਹੀ ਰੋਡ ਟੈਕਸ ਲੈ ਕੇ, ਤੇ ਉਹ ਤੋਂ ਬਾਅਦ ਸਾਨੂੰ ਇਹ ਲੰਘਣ ਦੇ ਉੱਤੇ ਐਂ ਦਿਖਾਉਂਦੇ ਕਿ ਹਾਂ ਤੁਹਾਨੂੰ ਰਹਿਮ ਹੈ ਤੇ ਬਾਕੀ ਭਾੜਾ ਦਿਓ। ਉਸੇ ਤਰ੍ਹਾਂ ਹੋਊਗਾ ਇਹ ਮੰਡੀਆਂ ਵੀ ਫਿਰ ਕਾਰਪੋਰੇਟ ਘਰਾਣਿਆਂ ਦੇ ਗੋਦਾਮ ਬਣਨਗੀਆਂ, ਪ੍ਰਾਈਵੇਟ ਕਾਰਪੋਰੇਟ ਕੰਪਨੀਆਂ ਦੇ ਟਿਕਾਣੇ ਬਣਨਗੀਆਂ, ਤੇ ਇਹ ਉਹਨਾਂ ਦੇ ਸਿੱਲੋ ਬਣਨਗੀਆਂ। ਤੇ ਉਸ ਵੱਲ ਨੂੰ ਕੇਂਦਰ ਸਰਕਾਰ ਨੇ ਕਵਾਇਦ ਵਧਾ ਦਿੱਤੀ, ਹੱਥ ਵਧਾ ਦਿੱਤਾ। ਪਿੰਡਾਂ ਦਾ ਵੀ ਭੋਗ,
ਪਿੰਡਾਂ ਦੀਆਂ ਮੰਡੀਆਂ ਦਾ ਵੀ ਭੋਗ, ਪਿੰਡਾਂ ਦੇ ਸੜਕਾਂ ਦਾ ਵੀ ਭੋਗ, ਤੇ ਪਿੰਡਾਂ ਦਾ ਪੇਂਡੂ ਵਿਕਾਸ ਫੰਡ ਵੀ ਖਤਮ। ਇਹਦੇ ਲਈ ਪੰਜਾਬ ਨੂੰ ਤਿਆਰ ਰਹਿਣਾ ਚਾਹੀਦਾ। ਜੇ ਸੱਚਮੁੱਚ ਸਮਝ ਹੈ ਤਾਂ ਇਸ ਮਸਲੇ ਤੇ ਇਕਜੁੱਟ ਹੋ ਕੇ ਹੁਣੇ ਕੇਂਦਰ ਨੂੰ ਦੁਬਾਰਾ ਝੰਜੋੜ ਲੈਣਾ ਚਾਹੀਦਾ। ਜੀ ਜੀ ਜੀ।